ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 21 ਤਰੀਕ ਆ ਤੇ ਦਿਨ ਜਿਹੜਾ ਹੈਗਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0500 34159090503। ਇਸ ਦੇ ਨਾਲ ਮੋਹਨ ਚੀਮਾ ਜ਼ੈਂਡਰ ਮੌਰਗੇਜ ਅਤੇ ਰੀਅਲ estate, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5599052575। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਬਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਗੈਸ ਦੀਆਂ ਪ੍ਰਾਈਸਸ ਇੱਕ ਵਾਰੀ ਫੇਰ ਕਾਫੀ ਵਧਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਕਹਿੰਦੇ ਵੀ ਆਉਣ ਵਾਲੇ ਕੁਝ ਦਿਨਾਂ 'ਚ ਗੈਸ ਦੀਆਂ ਪ੍ਰਾਈਸਸ $6 ਤੱਕ ਫੇਰ ਪਹੁੰਚ ਸਕਦੀਆਂ ਹੈਗੀਆਂ। ਲਾਸ ਐਂਜਲਸ ਕਾਉਂਟੀ ਦੇ ਵਿੱਚ 8.5 ਸੈਂਟ ਪਿਛਲੇ ਵੀਕਐਂਡ ਦੇ ਦੌਰਾਨ ਗੈਸ ਪ੍ਰਾਈਸਾਂ ਚੜੀਆਂ ਤੇ ਐਵਰੇਜ ਗੈਸ ਦੀ ਪ੍ਰਾਈਸ $5.55 ਹੈਗੀ ਆ। ਇੱਧਰ ਬੇ ਏਰੀਏ 'ਚ ਵੀ $5.5 ਦੇ ਲਾਗੇ ਛਾਗੇ ਪਹੁੰਚ ਚੁੱਕੀ ਹੈਗੀ ਆ। 98 ਦਿਨਾਂ ਤੋਂ ਬਾਅਦ ਜਦੋਂ ਗੈਸ ਪ੍ਰਾਈਸਸ ਲੋ ਹੋ ਗਈਆਂ ਸੀਆਂ, ਇੱਕ ਵਾਰੀ ਫਿਰ ਦੁਬਾਰਾ ਕੀ ਚੜ੍ਹਨੀਆਂ ਸ਼ੁਰੂ ਹੋ ਗਈਆਂ। ਨੇਸ਼ਨ ਵਾਈਡ ਵੀ ਗੈਸ ਦੀਆਂ ਪ੍ਰਾਈਸਸ 1 ਪੈਨੀ ਉੱਪਰ ਚੜੀਆਂ। ਐਵਰੇਜ ਨੇਸ਼ਨ ਵਾਈਡ ਗੈਸ ਦੀ ਪ੍ਰਾਈਸਸ $3 ਤੇ 68 ਸੈਂਟ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਜੂਨ 14 ਨੂੰ ਸਭ ਤੋਂ ਜ਼ਿਆਦਾ ਗੈਸ ਦੀ ਪ੍ਰਾਈਸ ਹੋਈ ਸੀ $6 ਤੇ 44 ਸੈਂਟ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਆ ਵੀ ਆਪਣੀ ਕਲਾਸੀਫਾਈਡ ਡਾਕੂਮੈਂਟਸ ਦੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਕਰ ਰਹੀ ਆ ਉਸ ਨੂੰ ਦੁਬਾਰਾ ਚਾਲੂ ਕਰ ਸਕਦੇ ਆ। ਅਪੀਲ ਕੋਰਟਸ ਨੇ ਇਹ ਫੈਸਲਾ ਜਿਹੜਾ ਉਹ ਸੁਣਾਇਆ ਆ। ਜਿਹੜੇ ਟਰੰਪ ਤੇ ਉਹਨਾਂ ਦੇ ਜਿਹੜੇ ਲਾਇਰਸ ਆ ਉਹ ਇਹ ਕਹਿ ਰਹੇ ਸੀਗੇ ਵੀ ਉਨੀ ਦੇਰ ਤੱਕ ਇਨਵੈਸਟੀਗੇਸ਼ਨ ਜਿਹੜੀ ਉਹ ਨਾ ਹੋਵੇ ਜਿੰਨੀ ਦੇਰ ਤੱਕ ਸਪੈਸ਼ਲ ਮਾਸਟਰ ਇਹਨਾਂ ਡਾਕੂਮੈਂਟਸ ਦੀ ਕਹਿ ਸਕਦੇ ਹਾਂ ਵੀ ਪੂਰੀ ਤਰ੍ਹਾਂ ਪੜਤਾਲ ਨਹੀਂ ਕਰ ਲੈਂਦਾ। ਸੋ ਸਪੈਸ਼ਲ ਮਾਸਟਰ ਨੇ ਰਿਵਿਊ ਕਰਨਾ ਜਿਹੜਾ 100 ਦੇ ਤਕਰੀਬਨ ਰੈਕਰਡਸ ਆ ਉਹਨਾਂ ਦਾ। ਸੋ ਕਹਿੰਦੇ ਵੀ ਉਹਦੇ ਨਾਲ ਟਰੰਪ ਹੋਣਾ ਦੀ ਟੀਮ ਨੂੰ ਮੌਕਾ ਜਿਹੜਾ ਆ ਉਹ ਮਿਲ ਜਾਣਾ ਸੀ। ਹੁਣ ਤੱਕ ਟਰੰਪ ਹੋਣੀ ਇਹ ਜਤਾਉਣ ਦੇ ਵਿੱਚ ਜਾਂ ਇਹ ਦਿਖਾਉਣ ਦੇ ਵਿੱਚ ਨਾਕਾਮਯਾਬ ਰਹੇ ਨੇ ਵੀ ਉਹਨਾਂ ਨੇ ਕਿਹੜੇ ਵਕਤ ਇਹ ਜਿਹੜੇ ਡਾਕੂਮੈਂਟਸ ਆ ਜਿਸ ਨੂੰ ਇਹ ਦਾਅਵਾ ਕਰ ਰਿਹਾ ਵੀ ਮੈਂ ਡੀਕਲਾਸੀਫਾਈ ਕਰ ਦਿੱਤਾ ਆ, ਵੀ ਉਹ ਡੀਕਲਾਸੀਫਾਈ ਐਕਚੁਅਲ 'ਚ ਕੀਤੇ ਸੀਗੇ। ਸੋ 11th US ਸਰਕਟ ਕੋਰਟ ਆਫ ਅਪੀਲ ਦੇ ਜਿਹੜੇ 3 ਜੱਜਿਸ ਆ ਉਹਨਾਂ ਦੇ ਪੈਨਲ ਨੇ ਜਿਹੜਾ ਉਹ ਇਹ ਕਿਹਾ ਆ ਵੀ ਕਹਿੰਦੇ ਵੀ ਇਹ ਹੁਣ ਇਸ ਟਾਈਮ ਸਾਹਮਣੇ ਹੀ ਆ ਵੀ ਲੋਕਾਂ ਦਾ ਕਾਫੀ ਜ਼ਿਆਦਾ ਸਟਰੋਂਗ ਇੰਟਰਸਟ ਹੈਗਾ ਆ ਕਲਾਸੀਫਾਈਡ ਰੈਕਰਡਸ ਆ ਉਸ ਨੂੰ ਜਿਹੜਾ ਉਹ ਲੈ ਕੇ, ਤੇ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੋਣ ਕਰਕੇ ਇਸ ਦੀ ਜਿਹੜੀ ਜਾਂਚ ਆ ਉਸ ਨੂੰ ਅੱਗੇ ਵਧਾਇਆ ਜਾਵੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ 2 ਸ਼ਹਿਰਾਂ ਚੋਂ ਸਭ ਤੋਂ ਵੱਧ ਲੋਕ ਇਸ ਟਾਈਮ ਮੂਵ ਹੋ ਰਹੇ ਹੈਗੇ ਆ, ਜਿਨ੍ਹਾਂ ਦੇ ਵਿੱਚ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਤੇ ਲਾਸ ਐਂਜਲਸ ਸਦਰਨ ਕੈਲੀਫੋਰਨੀਆ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਆ ਵਰਕ ਫਰੋਮ ਹੋਮ ਕਰਕੇ। ਜਿੰਨੇ ਵੀ ਫਿਗਰਸ ਆ ਰਹੇ ਆ ਕਹਿੰਦੇ ਵੀ 2 ਸ਼ਹਿਰਾਂ ਚੋਂ ਸਭ ਤੋਂ ਜ਼ਿਆਦਾ ਮੂਵ ਹੋ ਰਹੇ ਆ ਤੇ ਬੇ ਏਰੀਏ ਦੇ ਵਿੱਚ ਸੈਨ ਫਰਾਂਸਿਸਕੋ ਤੋਂ ਸੈਕਰਾਮੈਂਟੋ ਨੂੰ ਮੂਵ ਹੋ ਰਿਹਾ ਤੇ ਲਾਸ ਐਂਜਲਸ ਦੇ ਵਿੱਚ ਜੋ ਲੋਕ ਆ ਲਾਸ ਐਂਜਲਸ ਤੋਂ ਸੈਨ ਡੀਗੋ ਨੂੰ ਮੂਵ ਹੋ ਰਹੇ ਹੈਗੇ ਆ। 33.9% ਜੋ ਰੈਡਫਿਨ ਦੇ ਯੂਜ਼ਰਸ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਮੂਵ ਹੋਵਾਂਗੇ। ਕਰੋਨਾ ਵਾਇਰਸ ਤੋਂ ਬਾਅਦ ਬਹੁਤ ਜ਼ਿਆਦਾ ਪੂਰੇ USA ਦੇ ਵਿੱਚ ਜਿਹੜੀ ਆ ਮੂਵਮੈਂਟ ਹੋਈ ਹੈਗੀ ਆ। ਕੋਈ ਨਿਊਯਾਰਕ ਤੋਂ ਇੰਡੀਆਨਾ, ਕਿਤੇ ਕਿਤੇ ਮੂਵ ਹੋ ਰਿਹਾ, ਪਰ 2 ਜਿਹੜੇ ਬਹੁਤ ਹੀ ਜ਼ਿਆਦਾ ਥਰਾਈਵਿੰਗ ਸ਼ਹਿਰ ਸੀਗੇ, ਇੱਥੋਂ ਲੋਕਾਂ ਨੇ ਮੂਵ ਹੋਣਾ ਸ਼ੁਰੂ ਕਰ ਦਿੱਤਾ ਹੈ। ਜੀ ਬਿਲਕੁਲ, ਕਹਿੰਦੇ ਵੀ ਇਸ ਦੇ ਨਾਲ ਜਿਹੜੀ ਹੋਮਲੈਸਨੈਸ ਆ ਉਸਨੇ ਵੀ ਕਈ ਲੋਕਾਂ ਨੂੰ ਤੇ ਕਈ ਸ਼ਹਿਰਾਂ ਨੂੰ ਇੱਕ ਹਿਸਾਬ ਦੇ ਨਾਲ ਤੋੜਨਾ ਜਿਹੜਾ ਉਹ ਸ਼ੁਰੂ ਕੀਤਾ ਹੈ। ਸੋ ਇਸ ਟਾਈਮ ਸੂਬੇ ਦੀ ਸਭ ਤੋਂ ਵੱਡੀ ਪ੍ਰੋਵੈਸਿਵ ਪ੍ਰੋਬਲਮ ਜਿਹੜੀ ਆ ਉਹ ਪਈ ਆ ਤੇ ਡੈਮੋਕ੍ਰੈਟਸ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਆ ਇਸ ਨੂੰ ਜਿਹੜਾ ਉਹ ਫਿਕਸ ਕਰਨ ਦੇ ਲਈ। ਸੋ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਬਣਦਾ ਆ। ਰਾਜਧਾਨੀ ਜਿਹੜੀ ਸੈਕਰਾਮੈਂਟੋ ਆ ਉੱਥੋਂ ਦੇ ਜਿਹੜੇ ਮੇਅਰਸ ਆ ਉਹਨਾਂ ਨੇ ਕਈ ਥਾਵਾਂ ਤੋਂ
ਜਿਹੜੇ ਹੋਮਲੈਸ ਨੇ ਇਨਕੈਂਪਮੈਂਟਸ ਹੋਈਆਂ ਸੀ ਉਹਨਾਂ ਨੂੰ ਚੁਕਵਾਇਆ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ਨੇ ਇਹ ਕਦਮ ਜਿਹੜੇ ਉਹ ਚੱਕੇ ਸੀਗੇ, ਪਰ ਹੋਮਲੈਸ ਲੋਕਾਂ ਦੀ ਗਿਣਤੀ ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਹੈਗੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਜਿਹੜਾ ਇਹ ਹੋਊਗਾ। ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਰੀਸੈਂਟਲੀ ਅਨਾਉਂਸ ਕੀਤਾ ਸੀਗਾ ਵੀ ਹੁਣ ਤੱਕ 1200 ਤੋਂ ਵੱਧ ਇਨਕੈਂਪਮੈਂਟਸ ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਵਾਇਆ ਗਿਆ ਹੈਗਾ ਆ। ਸੋ ਪਰ ਉਸ ਦੇ ਬਾਵਜੂਦ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਹੋਮਲੈਸਨੈਸ ਦੀ ਸਥਿਤੀ ਬਹੁਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਆ। ਬਿਲੀਅਨਸ ਆਫ ਡਾਲਰ ਦੇ ਵਿੱਚ ਸਟੇਟ ਦਾ ਸਰਪਲਸ ਹੋਵੇ ਤੇ ਵਰਲਡ ਦੀ 7ਵੀਂ ਵੱਡੀ ਇਕਨੋਮੀ ਹੋਵੇ ਤੇ ਉੱਥੇ 1,13,000 ਲੋਕ ਸੜਕਾਂ ਤੇ ਸੌਂਦੇ ਹੋਣ, ਇਹ ਬੜੀ ਸ਼ਰਮ ਵਾਲੀ ਗੱਲ ਹੈਗੀ ਆ। ਸੈਨ ਫਰਾਂਸਿਸਕੋ ਸ਼ਹਿਰ, ਜਿਸ ਨੂੰ ਨੈਂਸੀ ਪਲੋਸੀ ਕਾਂਗਰਸ 'ਚ ਲਗਭਗ 35-40 ਸਾਲ ਤੋਂ ਰਿਪਰੈਜ਼ੈਂਟ ਕਰ ਰਹੀ ਆ, ਕੱਲੇ ਸੈਨ ਫਰਾਂਸਿਸਕੋ ਸ਼ਹਿਰ 'ਚ 4400 ਤੋਂ ਵੱਧ ਕੇ ਹੋਮਲੈਸ ਲੋਕਾਂ ਦੀ ਗਿਣਤੀ 5000 ਹੋ ਗਈ ਇੱਕ ਸਾਲ ਦੇ ਵਿੱਚ, ਪਿਛਲੇ ਸਾਲ 'ਚ। ਗੈਬਨ ਨਿਊਸਮ ਸੈਨ ਫਰਾਂਸਿਸਕੋ ਦੇ ਮੇਅਰ ਰਹਿ ਚੁੱਕੇ ਆ ਤੇ ਅੱਜ ਕੱਲ ਕੈਲੀਫੋਰਨੀਆ ਦੇ ਗਵਰਨਰ ਹੈਗੇ ਆ ਤੇ ਇੱਕ ਵਾਰੀ ਫਿਰ ਉਹ ਨਵੰਬਰ 'ਚ ਇਲੈਕਸ਼ਨ ਲੜਨ ਜਾ ਰਹੇ ਆ ਤੇ ਉਹਨਾਂ ਦੀ ਅੱਖ ਯੂਐਸ ਦੇ ਪ੍ਰੈਜ਼ੀਡੈਂਟ ਤੇ ਆ। ਸੋ ਜੇ ਇਹ ਸਾਰੀ ਗੱਲ ਨੂੰ ਦੇਖਿਆ ਜਾਵੇ, ਹੋਮਲੈਸਨੈਸ ਇਸ਼ੂ ਨੂੰ ਕੈਲੀਫੋਰਨੀਆ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਵਾਧਾ ਹੋਇਆ ਆ, ਸੋ ਇਹ ਕਿੰਨਾ ਕੁ ਅਸਰ ਜਿਹੜਾ ਆਉਣ ਵਾਲੀਆਂ ਵੋਟਾਂ ਤੇ ਪਊਗਾ, ਇਹ ਇੱਕ ਬਹੁਤ ਵੱਡਾ ਕੁਐਸਚਨ ਹੈਗਾ ਆ। ਹਾਲਾਂਕਿ ਸਟੇਟ ਨੇ 12 ਬਿਲੀਅਨ ਡਾਲਰ ਕੁਝ ਸਾਲਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਨੂੰ ਦਿੱਤੇ ਹੈਗੇ ਆ, ਹੋਰ ਘਰ ਬਣਾਉਣ ਤੇ ਸ਼ੈਲਟਰ ਬਣਾਉਣ ਦੇ ਲਈ। ਜੀ ਬਿਲਕੁਲ। ਸੋ ਇਹ ਮਸਲਾ ਕਾਫੀ ਜਿਹੜਾ ਆ ਗੰਭੀਰਤਾ ਦੇ ਨਾਲ ਵਿਚਾਰਿਆ ਜਾ ਰਿਹਾ। ਅਗਲੀ ਖਬਰ ਲਿਵਿੰਗਸਟਨ ਮਰਸੈਟ ਦੇ ਇਲਾਕੇ ਤੋਂ ਆ ਰਹੀ ਆ। ਇੱਥੇ ਇੱਕ ਪੰਜਾਬੀ ਮੂਲ ਦਾ ਜਿਹੜਾ 43 ਸਾਲਾਂ ਦਾ ਨਵਨੀਤ ਔਲਖ, ਉਸ ਦੀ ਹੱਤਿਆ ਕਰ ਦਿੱਤੀ ਗਈ ਸੀ 31 ਅਗਸਤ ਨੂੰ। ਅਧਿਕਾਰੀਆਂ ਨੇ ਅੱਜ ਐਲਾਨ ਕੀਤਾ ਹੈ ਵੀ ਉਸ ਨੂੰ ਜਿਨ੍ਹਾਂ ਨੇ ਵੀ ਸਸਪੈਕਟਸ ਆ, ਜਿਨ੍ਹਾਂ ਨੇ ਵੀ ਗੋਲੀਆਂ ਚਲਾਈਆਂ, ਜੇ ਕੋਈ ਉਹਨਾਂ ਸਸਪੈਕਟਸ ਨੂੰ ਫੜਾਉਣ ਦੇ ਵਿੱਚ ਜਾਂ ਉਸ ਦੀ ਕਨਵਿਕਸ਼ਨ ਕਰਵਾਉਣ ਦੇ ਵਿੱਚ ਕੋਈ ਮਦਦ ਕਰਦਾ ਆ ਤਾਂ $25,000 ਉਸ ਨੂੰ ਇਨਾਮ ਦਿੱਤਾ ਜਾਵੇਗਾ। ਵਾਲਨਟ ਐਵੀਨਿਊ ਤੇ ਫਰੈਂਸੀ ਸਟਰੀਟ, ਇੱਥੇ ਕਹਿੰਦੇ ਇਲਾਕੇ ਦੇ ਵਿੱਚ ਇਹ ਇਲਾਕੇ 'ਚ ਬਹੁਤ ਜ਼ਿਆਦਾ ਪੰਜਾਬੀ ਰਹਿੰਦੇ ਆ। ਇਹ ਫੋਸਟਰ ਫਾਰਮ ਦੇ ਇਲਾਕੇ ਦਾ ਇਹ ਇਲਾਕਾ ਆ ਜਿੱਥੇ ਆਲਰੇਡੀ ਕਈ ਬਜ਼ੁਰਗ ਜਿਹੜੇ ਉੱਥੇ ਕੰਮ ਕਰਨ ਵਾਲੇ ਉਹਨਾਂ ਅਪਾਰਟਮੈਂਟ ਬਿਲਡਿੰਗਸ ਦੇ ਵਿੱਚ ਰਹਿੰਦੇ। ਕਹਿੰਦੇ ਵੀ ਉਸੇ ਦੌਰਾਨ ਹੀ ਉੱਥੇ ਉਸੇ ਇਲਾਕੇ ਦੇ ਵਿੱਚ ਹੀ ਨਵਨੀਤ ਔਲਖ ਦੇ ਉੱਤੇ ਕਿਸੇ ਨੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਸੀ। ਉੱਥੋਂ ਦੇ ਲੋਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ 'ਚ ਇਹ ਪਤਾ ਲੱਗਾ ਵੀ ਉਸ ਇਲਾਕੇ 'ਚ ਕੋਈ ਰੌਸ਼ਨੀ ਦਾ, ਸਟਰੀਟ ਲਾਈਟਸ ਦਾ ਕੋਈ ਇੰਨਾ ਜ਼ਿਆਦਾ ਖਾਸ ਪ੍ਰਬੰਧ ਵੀ ਨਹੀਂ ਹੈਗਾ। 43 ਸਾਲਾ ਨਵਨੀਤ ਔਲਖ ਉਸ ਦਾ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਪੁਲਿਸ ਨਾਲ ਵਾਹ ਵਾਸਤਾ ਪਹਿਲੋਂ ਵੀ ਜਿਹੜਾ ਉਹ ਪੈਂਦਾ ਰਿਹਾ ਹੈਗਾ ਆ। ਕਈ ਤਰੀਕੇ ਦੇ ਉਸਦੇ ਉੱਤੇ ਪਹਿਲੋਂ ਵੀ ਚਾਰਜਸ ਜਿਹੜੇ ਉਹ ਲੱਗੇ। ਹੁਣ ਇਸ ਮਾਮਲੇ ਦੇ ਵਿੱਚ ਕੀ ਗੱਲ ਹੋਈ ਹੈ, ਇਹ ਜਾਂਚ ਦਾ ਵਿਸ਼ਾ ਹੈ, ਜਿਸ ਨੂੰ ਲਿਵਿੰਗਸਟਨ ਪੁਲਿਸ ਡਿਪਾਰਟਮੈਂਟ ਆ ਉਹ ਜਾਂਚ ਕਰ ਰਹੀ ਆ। ਸੋ 31 ਅਗਸਤ ਦੀ ਸ਼ਾਮ ਨੂੰ, ਰਾਤ ਨੂੰ ਇਸ ਦੇ ਉੱਤੇ ਗੋਲੀਆਂ ਚਲਾ ਕੇ ਇਸ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਆ ਤੇ ਅਜੇ ਤੱਕ ਪੁਲਿਸ ਨੂੰ ਕੋਈ ਸੁਰਾਖ ਜਿਹੜਾ ਉਹ ਨਹੀਂ ਮਿਲਿਆ ਵੀ ਕਿਸ ਦੇ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਆ। ਤੇ ਉਹ ਬੰਦਿਆਂ ਨੂੰ ਫੜਾਉਣ ਦੇ ਲਈ ਹੁਣ $25,000 ਦਾ ਰਿਵਾਰਡ ਜਿਹੜਾ ਆ ਉਹ ਰੱਖਿਆ ਗਿਆ ਆ। ਇਹ ਕਹਿੰਦੇ ਵੀ ਕਿਸੇ ਨੂੰ ਇਸ ਸ਼ੂਟਿੰਗ ਬਾਰੇ, ਗੋਲੀਬਾਰੀ ਬਾਰੇ, ਕੋਈ ਘਟਨਾ ਬਾਰੇ ਪਤਾ ਹੋਵੇ ਤਾਂ ਲਿਵਿੰਗਸਟਨ ਪੁਲਿਸ ਡਿਪਾਰਟਮੈਂਟ ਨੂੰ ਜਾਂ ਉੱਥੇ ਜਿਹੜੇ ਡਿਟੈਕਟਿਵ ਡੋਨਲਡ ਕੋਲ ਜਾਂ ਡਿਟੈਕਟਿਵ ਸਰਜਨ ਜੌਨ ਰੈਮਿਰੇਜ਼, ਉਹਨਾਂ ਦੇ ਨਾਲ ਸੰਪਰਕ ਕਰਕੇ ਉਹ ਜਾਣਕਾਰੀ ਦੇ ਸਕਦੇ ਹਨ। ਜੀ, ਅਗਲੀ ਖਬਰ ਵਿੱਚ ਚਲੀਏ, ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਦੇ ਵਿੱਚ ਇੱਕ ਡੇ ਕੇਅਰ ਓਨਰ ਨੂੰ ਅਰੈਸਟ ਕੀਤਾ ਗਿਆ ਆ। ਚਾਰਜ ਉਤੇ ਚਾਈਲਡ ਅਬਿਊਜ਼ ਦੇ ਲਾਏ ਗਏ ਹੈਗੇ ਆ। ਯੂਬਾ ਸਿਟੀ ਦੇ ਡੇ ਕੇਅਰ ਓਨਰ ਨੇ ਕਹਿੰਦੇ ਵੀ ਇੱਕ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਗ੍ਰੈਬ ਕੀਤਾ ਤੇ ਸਟਰ ਕਾਉਂਟੀ ਸ਼ੈਰਿਫ ਆਫਿਸ ਦੇ ਮੁਤਾਬਕ ਰਾਸ਼ਲ ਰਾਇਆ, ਉਸ ਨੂੰ ਅੱਜ ਸਵੇਰੇ ਜੋ ਆ ਅਰੈਸਟ ਕਰ ਲਿਆ ਗਿਆ ਕਿਉਂਕਿ ਬੱਚੇ ਦੇ ਕਟਸ ਤੇ ਬਰੂਜ਼ਸ ਸੀਗੇ। ਇੱਕ ਮੌਮ ਜਿਸ ਦਾ ਬੱਚਾ ਉੱਥੇ ਜਾਂਦਾ ਆ, ਸਮੰਥਾ ਮੈਰੀਮੈਨ, ਉਹ ਕਹਿੰਦੀ ਆ ਵੀ ਸਭ ਤੋਂ ਵਰਸਟ ਫੀਅਰ ਹੁੰਦਾ ਵੀ ਤੁਹਾਡਾ ਬੱਚਾ ਕਿਸ ਤਰ੍ਹਾਂ ਡੇ ਕੇਅਰ ਦੇ ਵਿੱਚ ਰਹਿੰਦਾ ਹੈਗਾ। ਕਹਿੰਦੀ ਵੀ ਉਹਦਾ 3 ਸਾਲਾਂ ਦਾ ਬੱਚਾ, ਜਿਸ ਦਾ ਨਾਮ ਸਵੈਸਤੀਨ ਆ, ਜਦੋਂ ਉਸਨੇ ਪਿਕਅਪ ਕੀਤਾ ਤੇ ਉਹਦੇ ਬਰੂਜ਼ਸ ਸੀਗੇ ਬਾਹਾਂ ਦੇ ਉੱਤੇ ਤੇ ਲੱਤਾਂ ਦੇ ਉੱਤੇ ਵੀ। ਸੋ ਇਹਦੇ ਨਾਲ ਕਹਿੰਦੀ ਵੀ ਮੇਰਾ ਹਾਰਟ ਬਹੁਤ ਬ੍ਰੋਕ ਹੋਇਆ ਵੀ ਇਹ ਇੰਨਾ ਜਿਹੜਾ ਬੁਰਾ ਹਾਲ ਆ ਬੱਚੇ ਦਾ ਕੀਤਾ ਗਿਆ ਹੈਗਾ ਆ।
ਤੇ ਇਸ ਜੀ ਸੰਬੰਧ ਦੇ ਵਿੱਚ ਡੇ ਕੇਅਰ ਦੇ ਓਨਰ ਜੋ ਕਿ ਲਾਇਸੈਂਸਡ ਹੈਗੀ ਆ ਬੀਬੀ ਰਾਸ਼ਲ ਰਾਇਆ, ਇਹ ਆਊਟ ਆਫ ਹੋਮ ਡੇ ਕੇਅਰ ਰਨ ਕਰਦੀ ਸੀ। ਇਹਦਾ ਫਿਲਿਪਸ ਰੋਡ ਦੇ ਉੱਤੇ ਡੇ ਕੇਅਰ ਸੈਂਟਰ ਆ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ ਅਗਲੀ ਜਿਹੜੀ ਖਬਰ ਆ ਰਹੀ ਆ, ਜਿਹੜੇ ਕੁਝ ਮਹੀਨੇ ਪਹਿਲੋਂ ਦੀ ਚਰਚਾ ਚੱਲ ਰਹੀ ਆ ਗੈਸ ਦੇ ਪ੍ਰਾਈਸਿਸ ਵਧਣ ਤੋਂ ਬਾਅਦ ਚ ਇਨਫਲੇਸ਼ਨ ਦੇ ਕਰਕੇ ਲੋਕਾਂ ਦੇ ਦੁਆਰਾ ਇਹ ਮੰਗ ਸੀ ਵੀ ਭਾਈ ਪ੍ਰਾਈਸ ਘਟਾਏ ਜਾਣ, ਪਰ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇੱਕ ਇਹ ਰਾਹ ਚੁਣਿਆ ਵੀ ਅਸੀਂ ਇਹਨਾਂ ਨੂੰ ਲੋਕਾਂ ਨੂੰ ਚੈੱਕ ਜਿਹੜੇ ਉਹ ਘੱਲਾਂਗੇ, ਜਿਸ ਨੂੰ ਹੁਣ ਇਹਨਾਂ ਨੇ ਰੀਸੈਂਟਲੀ ਇਨਫਲੇਸ਼ਨ ਰਿਲੀਫ ਦਾ ਨਾਮ ਦਿੱਤਾ ਸੀ। ਅੱਜ ਜਿਹੜੀ ਫਰੈਂਚਾਈਜ਼ ਟੈਕਸ ਬੋਰਡ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਵੀ ਆਉਂਦੀ 7 ਅਕਤੂਬਰ ਤੋਂ ਫਸਟ ਰਾਉਂਡ ਆਫ ਚੈਕਸ ਜਿਹੜੇ ਆ ਉਹ ਜਿਹੜੇ ਘੱਲਣੇ ਉਹ ਸ਼ੁਰੂ ਹੋਣਗੇ। ਜਿਹੜਾ ਪਹਿਲਾ ਰਾਉਂਡ ਆ ਉਹਦੇ ਵਿੱਚ ਡਾਇਰੈਕਟ ਡਿਪੋਜ਼ਿਟ ਲੋਕਾਂ ਨੂੰ ਹੋਊਗਾ, ਤੇ ਪਹਿਲੇ ਗਰੁੱਪ ਦੇ ਵਿੱਚ ਲੋਕ ਉਹ ਹੋਣਗੇ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਮਿਡਲ ਕਲਾਸ ਟੈਕਸ ਰੀਫੰਡ ਮਿਲਿਆ ਸੀਗਾ। ਕੈਲੀਫੋਰਨੀਅਨਸ ਆ ਉਹਨਾਂ ਨੂੰ ਜਿਨ੍ਹਾਂ ਨੂੰ ਗੋਲਡਨ ਸਟੇਟ ਸਟਿਮੂਲਸ ਪੇਮੈਂਟਸ ਜਿਹੜੀਆਂ ਮਿਲੀਆਂ ਸੀ ਆਈਦਰ ਫਸਟ ਰਾਉਂਡ ਜਾਂ ਸੈਕੰਡ ਰਾਉਂਡ ਡਾਇਰੈਕਟ ਡਿਪੋਜ਼ਿਟ ਦੇ ਜ਼ਰੀਏ। ਸੋ 7 ਅਕਤੂਬਰ ਤੋਂ ਲੈ ਕੇ 25 ਅਕਤੂਬਰ ਦੇ ਦਰਮਿਆਨ ਜਿਹੜੇ ਡਾਇਰੈਕਟ ਡਿਪੋਜ਼ਿਟ ਆ ਉਹ ਹੋਣਗੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਲੋਕਾਂ ਦੀ ਵਾਰੀ ਆਊਗੀ ਜਿਨ੍ਹਾਂ ਨੂੰ ਇਹ ਗੋਲਡਨ ਸਟੇਟ ਸਟਿਮੂਲਸ ਪੇਮੈਂਟ ਪਹਿਲੋਂ ਨਹੀਂ ਸੀ ਮਿਲੀਆਂ, ਤੇ ਉਹਨਾਂ ਨੂੰ 28 ਅਕਤੂਬਰ ਤੋਂ 14 ਨਵੰਬਰ ਦੇ ਦਰਮਿਆਨ ਇਹ ਜਿਹੜੇ ਡਾਇਰੈਕਟ ਡਿਪੋਜ਼ਿਟ ਆਉਣਗੇ। ਹੁਣ ਤੁਸੀਂ ਦੇਖੋ ਵੀ ਇਹ ਟਾਈਮ ਵੀ ਇਹ ਹੈ ਬਿਲਕੁਲ ਇਲੈਕਸ਼ਨ ਤੋਂ ਕੁਛ ਵੀਕ ਪਹਿਲਾਂ, ਤੇ ਇੱਕ ਜਾਣਿਆਂ ਦਾ ਲੋਕਾਂ ਦਾ ਉਹ ਟਾਈਮ ਆ ਜਿਹੜਾ ਇਲੈਕਸ਼ਨ ਵੀਕ ਹੀ ਜਿਹੜਾ ਆ ਉਹ ਜਿਹੜਾ ਉਹ ਹੋਵੇਗਾ। ਸੋ ਹੁਣ ਜਿਹੜੇ ਮਿਡਲ ਕਲਾਸ ਟੈਕਸ ਰੀਫੰਡ ਜਾਂ ਇਨਫਲੇਸ਼ਨ ਰਿਲੀਫ ਪੇਮੈਂਟਸ ਆ ਉਹ ਆਈਦਰ ਬੈਂਕ ਅਕਾਊਂਟ ਜਾਂ ਬਾਏ ਮੇਲ $200 ਤੋਂ $1050 ਤੱਕ ਦੇ ਜਿਹੜੇ ਡਿਪੈਂਡਿੰਗ ਯੋਰ ਇਨਕਮ ਤੁਹਾਡੀ ਕਿੰਨੀ ਸੀ 2020 ਦੀ ਜਿਹੜੀ ਤੁਸੀਂ ਕਰਾਈ ਸੀਗੀ ਇਨਕਮ ਟੈਕਸ ਜਿਹੜਾ ਤੁਸੀਂ ਭਰਿਆ ਸੀਗਾ ਫਾਈਲ ਕੀਤਾ ਸੀ, ਉਹਦੇ ਹਿਸਾਬ ਦੇ ਨਾਲ ਫੇਜ਼ਸ ਦੇ ਵਿੱਚ ਹੋਣਗੇ। 2 ਫੇਜ਼ਾਂ ਦੇ ਵਿੱਚ ਲੋਕਾਂ ਨੂੰ ਇਹ ਪੇਮੈਂਟਸ ਜਿਹੜੀਆਂ ਉਹ ਮਿਲਣਗੀਆਂ। ਫ੍ਰਿਜ਼ਨੋ ਦੇ ਵਿੱਚ ਕੈਲੀਫੋਰਨੀਆ ਹਾਈਵੇ ਪੈਟਰੋਲ ਰਿਪੋਰਟ ਕਰ ਰਹੀ ਹੈ ਵੀ ਉਹਨਾਂ ਨੂੰ ਮਲਟੀਪਲ ਰਿਪੋਰਟਸ ਆਈਆਂ ਫ੍ਰਿਜ਼ਨੋ ਕਾਉਂਟੀ ਦੇ ਹਾਈਵੇ 180 ਦੇ ਉੱਤੇ ਸੰਗਰ ਦੇ ਲਾਗੇ ਇੱਕ ਕਾਲੇ ਰੰਗ ਦਾ ਰਿਛ ਆ ਬਹੁਤ ਸਾਰੇ ਲੋਕਾਂ ਵੱਲੋਂ ਦੇਖਿਆ ਗਿਆ ਆ। CHP ਦੇ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਫਾਇਰ ਨੇ ਸਰਚ ਕਰਨ ਦੀ ਕੋਸ਼ਿਸ਼ ਕੀਤੀ, ਕਾਫੀ ਘੰਟੇ ਲੱਗੇ ਗਏ ਪਰ ਉਹ ਇਸ ਵੇਅਰ ਨੂੰ ਲੱਭ ਨਹੀਂ ਸਕੇ। 1 ਘੰਟੇ ਤੋਂ ਵੱਧ ਦਾ ਸਮਾਂ ਉਹਨਾਂ ਨੇ ਸਰਚ ਕਰਨ ਦੇ ਉੱਤੇ ਵੀ ਲਾਇਆ। ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਨੇ ਦੱਸਿਆ ਆ ਵੀ ਇਸ ਸਮੇਂ ਦੇ ਕਰੀਬ ਅੱਜ ਕੱਲ ਕਾਫੀ ਰਿਛ ਜੋ ਆ ਜਾਂਦੇ ਹੈਗੇ ਆ ਕਿਉਂਕਿ ਉਹ ਔਰਚਰਡਸ ਨੂੰ ਜਿਹੜਾ ਅਟਰੈਕਟ ਕਰਦੇ ਹੈਗੇ ਕਿਉਂਕਿ ਫਰੂਟ ਹੁੰਦੇ ਹੈਗੇ ਆ ਬਹੁਤ ਲੱਗੇ ਹੋ। ਸੋ ਇਹ ਬਿਲਕੁਲ ਧਿਆਨ ਰੱਖਣਾ ਚਾਹੀਦਾ, ਜੇ ਕੋਈ ਸਾਈਟਿੰਗ ਕਰਦਾ ਆ ਰਾਈਟ ਵੇ ਪੁਲਿਸ ਨੂੰ ਰਿਪੋਰਟ ਕਰੋ ਤਾਂ ਕਿ ਉਹ ਉਹਨਾਂ ਨੂੰ ਜਿਹੜਾ ਫੜ ਸਕਣ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਅਲਸਰੀਟੋ ਦਾ ਜਿਹੜਾ ਬੰਦਾ ਆ ਜ਼ੈਕਰੀ ਗ੍ਰੀਨਬਰਗ 30 ਸਾਲਾਂ ਦਾ ਜੋ ਕਿ ਬੇਲ ਦੇ ਉੱਤੇ ਬਾਹਰ ਸੀਗਾ। ਇੱਕ ਕੰਜ਼ਰਵੇਟਿਵ ਗਰੁੱਪ ਦੇ ਰਿਪਰੈਜ਼ੈਂਟੇਟਿਵ ਜਿਹੜਾ UC ਬਰਕਲੀ ਦੇ ਵਿੱਚ ਸੀਗਾ ਉਸ ਦੇ ਉੱਤੇ ਅਸੌਲਟ ਕਰਨ ਦੇ ਚਾਰਜਿਸ ਦੇ ਵਿੱਚ ਉਹ ਬਾਹਰ ਸੀਗਾ। ਹੁਣ ਕਹਿੰਦੇ ਵੀ ਉਸ ਨੂੰ 2020 ਦੀ ਪੈਨਿਨਸੂਲਾ ਦੇ ਵਿੱਚ ਜਿਹੜੀ ਸਟੈਬਿੰਗ ਕੀਤੀ ਗਈ ਸੀ ਉਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਆ। ਟਰਨਿੰਗ ਪੁਆਇੰਟ USA ਦੇ ਰਿਪਰੈਜ਼ੈਂਟੇਟਿਵ UC ਬਰਕਲੀ ਕੈਂਪਸ ਦੇ ਵਿੱਚ ਆਏ ਸੀਗੇ, ਤੇ ਉਸ ਦੌਰਾਨ ਇਹ ਝਗੜਾ ਜਿਹੜਾ ਆ ਉੱਥੇ ਹੋਇਆ, ਤੇ ਹੁਣ ਜਿਹੜਾ ਜ਼ੈਕਰੀ ਗ੍ਰੀਨਬਰਗ ਆ ਉਸ ਨੂੰ ਦੋਸ਼ੀ ਪਾਇਆ ਗਿਆ ਆ। 30 ਸਾਲਾਂ ਦੇ ਅਲਸਰੀਟੋ ਦੇ ਰਹਿਣ ਵਾਲੇ ਦੇ ਉੱਤੇ ਅਸੌਲਟ ਵਿਦ ਡੈਡਲੀ ਵੈਪਨ ਦੇ ਜਿਹੜੇ ਚਾਰजेस ਆ ਉਸ ਨੂੰ ਲਗਾ ਦਿੱਤਾ ਗਿਆ ਆ। ਉਹਨਾਂ ਨੂੰ ਓਕੇ ਕੀਤਾ ਗਿਆ ਸੈਨ ਮਟੇਓ ਦੀ ਜਿਹੜੀ ਕਾਉਂਟੀ ਜਿਊਰੀ ਆ ਉਸ ਦੇ ਦੁਆਰਾ। ਕਹਿੰਦੇ ਵੀ 2020 ਦੇ ਵਿੱਚ ਗ੍ਰੀਨਬਰਗ ਤੇ ਉਸਦੀ ਜਿਹੜੀ ਗਰਲਫ੍ਰੈਂਡ ਆ ਜਿਹੜਾ ਪ੍ਰਿੰਸਟਨ ਬਾਏ ਦ ਸੀ ਰੈਸਟੋਰੈਂਟ ਆ ਉੱਥੇ ਬਾਹਰ ਵੇਟ ਕਰ ਰਹੇ ਸੀਗੇ। ਉਸੇ ਦੌਰਾਨ ਕਹਿੰਦੇ ਵੀ ਉਹ ਆਪਣੀ ਬਾਈਕ ਰਾਈਡ ਕਰ ਰਿਹਾ ਇੱਕ ਬੰਦਾ ਸਾਈਡ ਵਾਕ ਦੇ ਉੱਤੇ, ਉਸ ਦੇ ਨਾਲ ਇਸ ਦੀ ਕਹਿ ਲਓ ਵੀ ਝੜਪ ਜਿਹੜੀ ਆ ਉਹ ਹੋ ਗਈ, ਲੜਾਈ ਹੋਈ। ਉਸ ਦੌਰਾਨ ਇਸਨੇ ਸਟੈਬ ਜਿਹੜਾ ਆ ਉਹ ਕੀਤਾ 3 ਵਾਰੀ ਕਹਿੰਦੇ ਉਹਦੇ ਸਿਰ ਦੇ ਵਿੱਚ, 1 ਵਾਰੀ ਜਿਹੜਾ ਸਿਰ 'ਚ ਤੇ 2 ਵਾਰੀ ਉਹਦੇ ਢਿੱਡ ਦੇ ਵਿੱਚ ਫੋਲਡਿੰਗ ਨਾਈਫ ਦੇ ਨਾਲ ਚਾਕੂਆਂ ਨਾਲ ਹਮਲਾ ਕਰ ਦਿੱਤਾ ਸੀ। ਵਿਕਟਮ ਬਚ ਗਿਆ ਪਰ 1 ਹਫ਼ਤੇ ਤੋਂ ਵੱਧ ਉਸ ਨੂੰ ਜਿਹੜਾ ਆ ਹਸਪਤਾਲ ਦੇ ਵਿੱਚ ਦਾਖਲ ਰਹਿਣਾ ਪਿਆ। ਹਰਜਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਕੈਲੀਫੋਰਨੀਆ ਦੇ ਵਿੱਚ ਫਾਇਰ ਫਾਈਟਰਸ ਨੇ ਇੱਕ ਬਲਾਈਂਡ ਡੌਗ ਨੂੰ 15 ਫੁੱਟ ਡੂੰਘਾ ਜੋ ਇੱਕ ਹੋਲ ਦੇ ਵਿੱਚ ਡਿੱਗ ਪਿਆ ਸੀ ਕੰਸਟਰਕਸ਼ਨ ਸਾਈਟ ਤੇ, ਉਸ ਨੂੰ ਕੱਢ ਕੇ ਬਚਾ ਲਿਆ ਹੈਗਾ।
ਪੈਸਾਦੀਨਾ ਤੋਂ ਖਬਰ ਆ ਰਹੀ ਆ, ਕੈਲੀਫੋਰਨੀਆ ਦੇ ਫਾਇਰ ਫਾਈਟਰਸ ਨੇ 13 ਸਾਲਾ ਓਲਡ ਬਲਾਈਂਡ ਡੌਗ 15 ਫੁੱਟ ਡੂੰਘੀ ਖੱਡ ਦੇ ਵਿੱਚ ਡਿੱਗ ਪਿਆ ਸੀ। ਡੌਗ ਦਾ ਨਾਮ ਸੀਜ਼ਰ ਦੱਸਿਆ ਗਿਆ ਹੈ। ਪੈਸਾਦੀਨਾ ਸ਼ਹਿਰ ਦੇ ਲਾਗੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਉਸ ਦੀ ਓਨਰ ਮੈਰੀ ਉਸ ਕੰਸਟਰਕਸ਼ਨ ਸਾਈਟ ਦੇ ਲਾਗੇ ਹੀ ਰਹਿੰਦੀ ਸੀ, ਤੇ ਉਸਨੇ ਦੇਖਿਆ ਵੀ ਜੋ ਕੁੱਤਾ ਆ ਉਸਦਾ, ਕਿਉਂਕਿ ਉਹ ਅੰਨਾ ਸੀ ਤੇ ਉਹ ਉਸਦੀ ਆਵਾਜ਼ ਨਹੀਂ ਆ ਰਹੀ, ਤੇ ਉਸਨੇ ਬਾਹਰ ਜਾ ਕੇ ਦੇਖਿਆ, ਤੇ ਜਦੋਂ ਉਸਨੂੰ ਨਹੀਂ ਲੱਭਿਆ ਤੇ ਉਸਨੇ ਕਾਲ ਕੀਤੀ ਪੁਲਿਸ ਨੂੰ ਵੀ। ਤੇ ਕੰਸਟਰਕਸ਼ਨ ਸਾਈਟ ਬਿਲਕੁਲ ਉਹਦੇ ਘਰ ਦੇ ਲਾਗੇ ਸੀ, 700 ਬਲਾਕ ਆਫ ਨਾਰਥ ਲੇਕ ਐਵਨਿਊ, ਜਿੱਥੇ ਕਿ ਪਹਿਲਾਂ ਇੱਕ ਫਾਸਟ ਫੂਡ ਚੇਨ ਕਾਰਲ ਜੂਨੀਅਰ ਸੀਗਾ। ਤੇ ਪੁਲਿਸ ਤੇ ਐਨੀਮਲ ਰੈਸਕਿਊ ਵਾਲੇ ਉੱਥੇ ਪਹੁੰਚ ਗਏ, ਤੇ ਉਹਨਾਂ ਨੇ 15 ਫੁੱਟ ਡੂੰਘੀ ਜੋ ਹੋਲ ਸੀਗੀ ਉਹਦੇ ਵਿੱਚੋਂ ਇਸ ਡੌਗ ਨੂੰ, ਜਿਸ ਦਾ ਨਾਮ ਸੀਜ਼ਰ ਆ, ਸੇਫਲੀ ਕੱਢ ਲਿਆ। ਤੇ ਉਹਦੇ ਉੱਤੇ ਕਹਿੰਦੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਸੱਟ ਚੋਟ ਨਹੀਂ ਲੱਗੀ ਹੋਈ ਸੀ। ਫਾਇਰ ਫਾਈਟਰਸ ਕਹਿੰਦੇ ਵੀ 12 ਮਿੰਟਾਂ ਦੇ ਵਿੱਚ ਅਸੀਂ ਡੌਗ ਤੱਕ ਪਹੁੰਚ ਕੇ ਉਸ ਨੂੰ ਸੇਵ ਕਰ ਲਿਆ ਹੈਗਾ। ਪੈਸਾਦੀਨਾ ਦੇ ਫਾਇਰ ਚੀਫ ਸ਼ੈਡ ਅਗਸਟੀਨ, ਉਹਨਾਂ ਨੇ ਇਹ ਕਿਹਾ ਆ ਵੀ ਕਨਫਾਈਨਡ ਸਪੇਸ ਰੈਸਕਿਊ ਇੱਕ ਤਰ੍ਹਾਂ ਦੇ ਨਾਲ ਯੂਨੀਕ ਹੁੰਦਾ ਆ ਤੇ ਬੜਾ ਚੈਲੰਜਿੰਗ ਹੁੰਦਾ ਫਾਇਰ ਫਾਈਟਰਸ ਨੂੰ, ਪਰ ਸਾਡੇ ਫਾਇਰ ਫਾਈਟਰਸ ਫੁੱਲੀ ਟ੍ਰੇਨਡ ਸੀ ਤੇ ਅਸੀਂ ਇਸ ਕੁੱਤੇ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਿਨੀ ਥਾਮਸ, ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰੈਂਸ ਥਾਮਸ, ਉਹਨਾਂ ਦੀ ਜਿਹੜੀ ਇਹ ਵਾਈਫ ਆ, ਉਹਨਾਂ ਨੇ ਹੁਣੇ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ ਵੀ ਉਹ ਜਿਹੜੀ 6 ਜਨਵਰੀ ਦੀ ਸਿਲੈਕਟ ਕਮੇਟੀ ਆ ਉਹਨਾਂ ਦੇ ਨਾਲ ਇੰਟਰਵਿਊ ਕਰਨਗੇ। ਜਿਹੜੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਦੀ ਵਾਈਫ ਗਿਨੀ ਥਾਮਸ ਦੇ ਨਾਲ ਇਹ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਵੀ 2020 ਦੇ ਇਲੈਕਸ਼ਨ ਦੇ ਨਤੀਜਿਆਂ ਨੂੰ ਉਲਟਾਉਣ ਦੇ ਲਈ, ਜਾਂ ਉਹਨਾਂ ਦੇ ਵਿੱਚ ਜਿਹੜੇ ਫਰਾਡ ਦਾ ਜਿਹੜਾ ਰੌਲਾ ਪਾਇਆ ਟਰੰਪ ਤੇ ਉਹਨਾਂ ਦੇ ਖੇਮੇ ਦੇ ਦੁਆਰਾ, ਉਸ ਦੇ ਨਾਲ ਸੰਬੰਧਿਤ ਜੁੜ ਕੇ ਗੱਲਾਂ ਕੀਤੀਆਂ, ਤੇ ਕਈਆਂ ਨੂੰ ਇਲੈਕਸ਼ਨ ਦੇ ਨਤੀਜਿਆਂ ਨੂੰ ਉਲਟਾਉਣ ਦੇ ਬਾਰੇ ਵੀ ਕਥਿਤ ਤੌਰ ਦੇ ਉੱਤੇ ਆਖਿਆ ਹੈ। ਸੋ ਹੁਣ ਇਹ ਕਹਿੰਦੀ ਵੀ ਮੈਂ ਚਾਹੁੰਦੀ ਹਾਂ ਵੀ ਜਿਹੜੀਆਂ ਮਿਸਕਨਸੈਪਸ਼ਨਸ ਇਸ ਦੇ ਬਾਬਤ ਚੱਲ ਰਹੀਆਂ ਆ ਉਸ ਨੂੰ ਮੈਂ ਕਲੀਅਰ ਕਰਾਂ। ਸੋ ਇਸ ਲਈ ਉਹ ਜਿਹੜੀ 6 ਜਨਵਰੀ ਨੂੰ ਇਨਵੈਸਟੀਗੇਟ ਕਰ ਰਹੀ ਕਮੇਟੀ ਆ ਉਸ ਦੇ ਨਾਲ ਇੰਟਰਵਿਊ ਕਰਨ ਦੇ ਲਈ ਰਾਜੀ ਹੋ ਗਏ ਨੇ। ਅਗਲੀ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੇ ਸਾਲਟਨ ਸੀ ਦੇ ਵਿੱਚ ਜਿਹੜਾ ਏਰੀਆ ਸਾਲਟਨ ਸੀ ਦਾ, ਪਿਛਲੇ 24 ਘੰਟਿਆਂ ਦੇ ਵਿੱਚ 25 ਦੇ ਕਰੀਬ ਉੱਥੇ ਭੂਚਾਲ ਆਏ ਹੈਗੇ ਆ। ਕੈਲੀਫੋਰਨੀਆ ਦੇ ਜਿਓਲੋਜਿਸਟਸ ਇਹ ਦੱਸ ਰਹੇ ਹੈਗੇ ਆ। ਅਰਥਕੁਏਕ ਕਹਿੰਦੇ ਵੀ 3.5 ਮੈਗਨੀਚਿਊਡ ਦੇ ਸ਼ੁਰੂ ਹੋਏ ਸੀ ਨੀਅਰ ਬੰਬੇ ਬੀਚ 11:34 ਕੱਲ, ਜਾਣੀ ਕਿ ਟਿਊਜ਼ਡੇ ਨੂੰ, ਤੇ ਇਹ ਅੱਜ ਤੱਕ ਲਗਾਤਾਰ ਚੱਲਦੇ ਰਹੇ ਆ। 3.5 ਤੋਂ ਬਾਅਦ ਕਦੇ 1.2 ਤੇ 1.7 ਇਦਾਂ ਦੇ ਜਿਹੜੇ ਅਰਥਕੁਏਕ ਆ ਆਉਂਦੇ ਰਹੇ ਹੈਗੇ ਆ। ਇਹ ਸਾਰਾ ਏਰੀਆ ਬੜਾ ਰਿਮੋਟ ਲੋਕੇਸ਼ਨ ਵਾਲਾ ਏਰੀਆ ਆ। ਸਾਲਟਨ ਸੀ ਇੱਕ ਸ਼ੈਲੋ ਸਲੀਨ ਲੇਕ ਆ, ਇਹ ਸਮੁੰਦਰ ਨਹੀਂ ਹੈਗਾ, ਛੋਟੀ ਜਿਹੀ ਲੇਕ ਹੈਗੀ ਆ ਕੈਲੀਫੋਰਨੀਆ ਡੈਜ਼ਰਟ ਦੇ ਵਿੱਚ, 120 ਮੀਲ ਨਾਰਥ ਈਸਟ ਆਫ ਸੈਨ ਡੀਗੋ ਦੇ ਲਾਗੇ ਹੈਗੀ ਆ। ਕਹਿੰਦੇ ਵੀ 2.5 ਤੋਂ ਲੈ ਕੇ 5.4 ਮੈਗਨੀਚਿਊਡ ਦੇ ਅਰਥਕੁਏਕ ਕਹਿੰਦੇ ਉੱਥੇ ਆਉਂਦੇ ਜਾਂਦੇ ਰਹਿੰਦੇ ਹੈਗੇ ਆ ਇਸ ਏਰੀਏ ਦੇ ਵਿੱਚ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਰਿਕਾਰਡ ਤੋੜ ਜਿਹੜੇ ਫੰਡਸ ਇਕੱਠੇ ਕੀਤੇ ਗਏ ਆ ਇੱਕ ਪ੍ਰੋਪੋਜੀਸ਼ਨ ਦੇ ਲਈ। ਕੈਲੀਫੋਰਨੀਆ ਦੀ ਨਵੰਬਰ ਬੈਲਟ ਦੇ ਵਿੱਚ ਇੱਕ ਪ੍ਰੋਪੋਜੀਸ਼ਨ 27 ਆ ਰਹੀ ਆ, ਜਿਸ ਦੇ ਨਾਲ ਜਿਹੜੀ ਗੈਂਬਲਿੰਗ ਆ ਉਸ ਨੂੰ ਲੀਗਲ ਕਰਨ ਦੇ ਲਈ ਲੋਕਾਂ ਤੋਂ ਵੋਟ ਪਵਾਈ ਜਾਊਗੀ। ਸਪੋਰਟਸ ਬੈਟਿੰਗ ਬੇਸਿਕਲੀ ਜਿਹੜੀਆਂ ਗੇਮਸ ਹੁੰਦੀਆਂ ਆ ਉਹਨਾਂ ਨੂੰ ਲੈ ਕੇ ਇਸ ਦੇ ਵਿੱਚ ਕਈ ਤਰੀਕੇ ਦੇ ਦਾਅਵੇ ਜਿਹੜੇ ਉਹ ਹੋ ਰਹੇ ਆ, ਪਰ ਕਹਿੰਦੇ ਵੀ ਹੁਣ ਤੱਕ ਦੀ ਸਭ ਤੋਂ ਐਕਸਪੈਂਸਿਵ ਯੂਐਸ ਦੇ ਇਤਿਹਾਸ ਦੇ ਵਿੱਚ ਜਿਹੜਾ ਬੈਲਟ ਇਨੀਸ਼ੀਏਟਿਵ ਹੋਊਗਾ, ਹੁਣ ਤੱਕ $400 ਮਿਲੀਅਨ ਐਂਡ ਕਾਊਂਟਿੰਗ, ਵੀ ਉਸ ਤੋਂ ਵੀ ਵੱਧ ਜਿਹੜੇ ਕਹਿ ਸਕਦੇ ਆ ਵੀ ਇਸ ਦੇ ਲਈ ਫੰਡਿੰਗ ਇਕੱਠੀ ਹੋਈ ਆ ਹੱਕ ਦੇ ਵਿੱਚ ਤੇ ਅਗੇਂਸਟ ਦੇ ਵਿੱਚ। ਸੋ ਕਹਿੰਦੇ ਵੀ ਜਿਹੜੇ ਨੇਟਿਵ ਅਮਰੀਕਨ ਟ੍ਰਾਈਬਸ ਆ ਉਹ ਨਹੀਂ ਚਾਹੁੰਦੀਆਂ ਵੀ ਗੈਂਬਲਿੰਗ ਕੰਪਨੀਜ਼, ਜਿਹੜੀਆਂ ਆਨਲਾਈਨ ਗੈਂਬਲਿੰਗ ਕੰਪਨੀਜ਼ ਆ, ਵੀ ਉਸ ਦੇ ਵਿੱਚ ਜਿਹੜੇ ਉਹ ਜ਼ਿਆਦਾ ਹੋਣ। ਇਸੇ ਦੌਰਾਨ ਜਿਹੜੀਆਂ ਟ੍ਰਾਈਬਸ ਉਹਨਾਂ ਦੇ ਕੋਲ ਬਹੁਤੇ ਪੈਸੇ ਨਹੀਂ ਆ, ਉਹ ਕਹਿੰਦੀਆਂ ਵੀ ਇਹਦੇ ਨਾਲ ਸਾਨੂੰ ਜਿਹੜਾ ਮਲਟੀ ਬਿਲੀਅਨ ਡਾਲਰ ਇਹ ਮਾਰਕੀਟ ਪਲੇਸ ਆ ਉਸ ਦਾ ਕੁਛ ਹਿੱਸਾ ਮਿਲੇਗਾ।
ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰ ਗੈਵਨ ਨਿਊਸਮ ਕੈਲੀਫੋਰਨੀਆ ਦੇ, ਉਹਨਾਂ ਨੇ ਪ੍ਰੋਪੋਜੀਸ਼ਨ 27 ਦੇ ਉੱਤੇ ਅਜੇ ਆਪਣਾ ਕੋਈ ਫੈਸਲਾ ਨਹੀਂ ਲਿਆ ਵੀ ਉਹ ਹੱਕ 'ਚ ਜਾਂ ਅਗੇਂਸਟ ਆ, ਪਰ ਕਹਿੰਦੇ ਵੀ ਜਿਹੜੀਆਂ ਐਡਵਰਟਾਈਜ਼ਮੈਂਟ ਦੇ ਵਿੱਚ ਇਹ ਕਲੇਮ ਕੀਤਾ ਜਾ ਰਿਹਾ ਵੀ ਇਸ ਦੇ ਨਾਲ ਹੋਮਲੈਸ ਦਾ ਇਨੀਸ਼ੀਏਟਿਵ ਠੀਕ ਹੋਊਗਾ, ਵੀ ਉਹਨਾਂ ਨੇ ਇਸ ਚੀਜ਼ ਦੇ ਉੱਤੇ ਵਿਰਾਮ ਲਾਇਆ ਵੀ ਇਹ ਬਿਲਕੁਲ ਵੀ ਹੋਮਲੈਸ ਇਨੀਸ਼ੀਏਟਿਵ ਦੇ ਲਈ ਇਸ 'ਚ ਕੋਈ ਵੀ ਡਾਲਰ ਜਿਹੜਾ ਉਹ ਨਹੀਂ ਖਰਚਿਆ ਜਾਊਗਾ। ਸੋ ਕਹਿੰਦੇ ਆ 400 ਮਿਲੀਅਨ ਹੁਣ ਤੱਕ ਰੇਜ਼ ਹੋ ਚੁੱਕਾ ਹੈ, ਨੈਸ਼ਨਲ ਰੈਕਡ ਕਿਸੇ ਵੀ ਬੈਲਟ ਇਨੀਸ਼ੀਏਟਿਵ ਫਾਈਟ ਦੇ ਲਈ ਹੋ ਚੁੱਕਾ ਹੈ। 2020 ਦੇ ਵਿੱਚ ਹੀ ਇੱਕ ਹੋਰ ਪ੍ਰੋਪੋਜੀਸ਼ਨ ਆਈ ਥਿੰਕ ਜਿਸ ਦੇ ਵਿੱਚ ਲਿਫਟ ਊਬਰ ਵਾਲਿਆਂ ਨੇ ਇਹ ਕਿਹਾ ਸੀਗਾ ਵੀ ਇਹਨਾਂ ਨੂੰ ਇੰਪਲੋਈ ਬਣਾਉਣ ਦੀ ਜ਼ਰੂਰਤ ਨਹੀਂ ਆ, ਉਸ ਦੇ ਵਿੱਚ 200 ਮਿਲੀਅਨ ਦੇ ਤਕਰੀਬਨ ਖਰਚਾ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਇਹ ਜਿਹੜੀ ਪ੍ਰੋਪੋਜੀਸ਼ਨ 27 ਕਾਫੀ ਹੌਟ ਦੇਖੀ ਜਾਊਗੀ। ਲੀਗਲ ਗੈਂਬਲਿੰਗ ਜਿਹੜੀ ਗੇਮਿੰਗ ਦੇ ਨਾਲ ਸੰਬੰਧਿਤ ਆ ਉਸ ਨੂੰ ਲੀਗਲ ਕਰਨ ਦੇ ਲਈ ਤੇ ਉਹ ਤੋਂ ਜਿਹੜੀ ਮਨੀ ਆਉਣੀ ਆ ਉਹ ਕਿਹਦੇ ਕੋਲ ਜਾਣੀ ਆ, ਉਸ ਦਾ ਇਹ ਪੂਰਾ ਰੌਲਾ ਗੌਲਾ ਚੱਲ ਰਿਹਾ ਆ। ਜੀ, ਅੱਜ ਸਟਾਕ ਮਾਰਕੀਟ ਨੂੰ ਵੱਡਾ ਝਟਕਾ ਲੱਗਾ ਹੈਗਾ। ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਵੀ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਿਹਾ ਤੇ ਉਹਨਾਂ ਨੇ 3 ਕੁਆਟਰ ਬੇਸਿਸ ਪੁਆਇੰਟਸ ਯਾਨੀ ਕਿ 0.75% ਇੰਟਰਸਟ ਰੇਟ ਇਨਕਰੀਜ਼ ਕਰ ਦਿੱਤਾ ਹੈਗਾ। ਅੱਜ ਇਹਨਾਂ ਦਾ ਜਿਹੜਾ ਟਾਰਗੇਟ ਰੇਂਜ ਆ 3 ਤੋਂ ਲੈ ਕੇ 3.25% ਦੇ ਕਰੀਬ ਚਲਾ ਗਿਆ ਹੈਗਾ। ਸੋ ਨਾਲ ਦੀ ਨਾਲ ਉਹਨਾਂ ਨੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਇਹ ਵੀ ਕਹਿਤਾ ਵੀ ਮੈਨੂੰ ਕਹਿੰਦੇ ਵੀ ਮੈਂ ਵਿਸ਼ ਕਰਦਾ ਕੋਈ ਹੋਰ ਪੇਨਲੈਸ ਰਸਤਾ ਹੁੰਦਾ, ਪਰ ਸਾਡੇ ਕੋਲ ਕੋਈ ਹੈ ਨਹੀਂ ਤੇ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਇੰਟਰਸਟ ਰੇਟ ਵਧਾਉਣਾ ਪਵੇਗਾ ਜਦੋਂ ਤੱਕ ਇਨਫਲੇਸ਼ਨ ਕੰਟਰੋਲ 'ਚ ਨਹੀਂ ਆ ਜਾਂਦੀ। ਸੋ ਇਸੇ ਸਟੇਟਮੈਂਟ ਤੋਂ ਬਾਅਦ ਅੱਜ ਸਟਾਕ ਮਾਰਕੀਟ ਨੂੰ ਫਿਰ ਵੱਡਾ ਝਟਕਾ ਲੱਗਾ ਹੈਗਾ। ਪੈਂਡੈਮਿਕ ਦੇ ਦੌਰਾਨ ਫੈਡ ਦੇ ਵਿੱਚ ਇੱਕ ਵਾਰੀ ਵੀ ਇੰਟਰਸਟ ਰੇਟ ਆ ਉਹ ਨਹੀਂ ਵਧਾਇਆ ਗਿਆ। 2 ਸਾਲ ਤੱਕ ਜਿਹੜਾ ਇੰਟਰਸਟ ਰੇਟ ਆ ਉਹ ਜ਼ੀਰੋ ਦੇ ਇਰਦ ਗਿਰਦ ਜਿਹੜਾ ਹਰਜੋਤ ਸਿੰਘ ਜੀ ਰਿਹਾ ਜਾਂ ਕਹਿ ਲਓ ਵੀ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਚੱਲਦਾ ਰਿਹਾ। ਇਸ ਸਾਲ 5ਵੀਂ ਵਾਰੀ ਅੱਜ ਇੰਟਰਸਟ ਰੇਟ ਵਿਆਜ ਦੀਆਂ ਦਰਾਂ ਨੂੰ ਵਧਾਇਆ ਗਿਆ ਤੇ 0.5% ਜਾਂ 75 ਬੇਸਿਸ ਪੁਆਇੰਟ ਜਿਸ ਨੂੰ ਕਹਿ ਦਿੰਦੇ ਆ ਵੀ ਉਹ ਵਧਾਇਆ ਗਿਆ। ਸੋ ਉਸ ਕਰਕੇ ਅੱਜ ਸਟਾਕ ਮਾਰਕੀਟ ਦੇ ਵਿੱਚ ਝਟਕਾ ਆਇਆ। ਉਦੋਂ ਤਾਂ ਲੋਕ ਹਰਜੋਤ ਸਿੰਘ ਜੀ ਇਹ ਵੀ ਕਹਿ ਰਹੇ ਸੀਗੇ ਪਿਛਲੇ ਪ੍ਰਸ਼ਾਸਨ ਦੇ ਵਿੱਚੋਂ, ਟਰੰਪ ਹੁਣੀ ਵੀ ਉਦੋਂ ਕਹਿੰਦੇ ਵੀ ਭਾਈ ਜਿਹੜਾ ਮਾੜਾ ਮੋਟਾ ਰੱਖਿਆ ਇੰਟਰਸਟ ਰੇਟ ਇਹ ਵੀ ਕਾਤੇ ਰੱਖਿਆ, ਇਹਨੂੰ ਵੀ ਜ਼ੀਰੋ ਕਰੋ। ਤੇ ਹੁਣ ਉਹੀ ਲੋਕ ਸਾਰੇ ਜਾਣੇ ਬਾਕੀ ਜਿਹੜੇ ਕਹਿ ਰਹੇ ਵੀ ਭਾਈ ਇਹਨਾਂ ਨੂੰ ਟਾਈਮ ਸਿਰ ਵਧਾਉਣਾ ਚਾਹੀਦਾ ਸੀਗਾ ਤੇ ਹੁਣ ਇਹ ਵਧਾਉਣੋਂ ਹਟਣ ਨਹੀਂ ਦੇ। ਇੰਨਾ ਹੀ ਚਲੋ ਸੁੱਖ ਦਾ ਸਾਹ ਲੈ ਸਕਦੇ ਆ ਵੀ ਅਕਤੂਬਰ ਮਹੀਨੇ 'ਚ ਇਹਨਾਂ ਦੀ ਮੀਟਿੰਗ ਨਹੀਂ ਹੈਗੀ ਕੋਈ, ਨਹੀਂ ਤਾਂ ਉਦੋਂ ਵੀ ਵਧਾ ਦੇਣਾ ਸੀ। ਹੁਣ ਇਸ ਤੋਂ ਅਗਲੀ ਮੀਟਿੰਗ ਇਹਨਾਂ ਦੀ ਨਵੰਬਰ ਮਹੀਨੇ 'ਚ ਹੋਣੀ ਆ। ਸੋ ਰਿਕਾਰਡ ਤੋੜ ਮੇਬੀ 6ਵੀਂ ਵਾਰੀ ਵੀ 1 ਸਾਲ ਦੇ ਵਿੱਚ ਇੰਟਰਸਟ ਰੇਟ ਜਿਹੜਾ ਉਹ ਵਧਾ ਦਿੱਤਾ ਜਾਵੇ। 3.5 ਤੋਂ 4.25% ਦੇ ਦਰਮਿਆਨ ਵਿਆਜ ਦੀਆਂ ਦਰਾਂ ਫੈਡ ਰਿਜ਼ਰਵ ਨੇ ਆਲਰੇਡੀ ਜਿਹੜੀਆਂ ਉਹ ਕਰ ਦਿੱਤੀਆਂ ਆ ਤੇ ਜਿਹੜੀ ਸੌਫਟ ਲੈਂਡਿੰਗ ਮੇ ਬੀ ਪੋਸੀਬਲ ਇਹ ਹੋਊਗੀ, ਰਿਸੈਸ਼ਨ ਸੌਫਟ ਆਊਗਾ ਨਹੀਂ ਆਊਗਾ, ਇਹ ਤਾਂ ਲੱਗਦਾ ਹੌਲੀ ਹੌਲੀ ਖੰਭ ਲਾ ਕੇ ਗੱਲਾਂ ਜਿਹੜੀਆਂ ਇਹ ਉੱਡਦੀਆਂ ਜਾਣਗੀਆਂ। ਸੋ ਅਪੀਲ ਬੇਨਤੀ ਸਾਰੇ ਸਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਇਹੀ ਆ, ਡਾਲਰ ਭਾਈ ਜਿਹੜੇ ਬਚੇ ਆ ਬਚਾ ਕੇ ਰੱਖੋ। ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਜਿਹੜਾ ਆ ਉਹ ਹੋ ਜਾਵੇ। ਤੇ ਸਟਾਕ ਮਾਰਕੀਟ ਦੀ ਹੁਣ ਜੇ ਤੁਹਾਨੂੰ ਦੱਸਦੇ ਜਾਈਏ ਵੀ ਮਾਰਕੀਟ ਕਿੱਧਰ ਗਈ ਆ ਅੱਜ ਇੰਟਰਸਟ ਰੇਟ ਵਧਾਉਣ ਤੋਂ ਬਾਅਦ 'ਚ 0.2% ਡਾਊਨ ਜਿਹੜਾ ਉਹ ਡਿੱਗ ਗਿਆ 500 ਤੇ 23.30,100 ਤੇ 83 ਤੇ ਬੰਦ ਹੋਇਆ। S&P 66 ਪੁਆਇੰਟ ਗਿਰ ਕੇ 3790, ਨੈਸਡੈਕ 205 ਪੁਆਇੰਟ ਗਿਰ ਕੇ 11,220। ਸੋਨੇ ਦਾ ਭਾਅ 1668 ਡਾਲਰ ਜਿਹੜਾ ਪਰ ਆਉਂਸ ਰਿਹਾ ਆ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 ਈਅਰ ਯੀਲਡ 3.56%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ ਇਹ ਵੀ ਥੱਲੇ ਨੂੰ ਚੱਲ ਰਿਹਾ 18,428 ਤੇ ਇਥੀਰੀਅਮ $1,245 ਤੇ ਚੱਲ ਰਿਹਾ ਆ। ਜੀ, ਸੋ ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਕਹਿ ਰਹੇ ਹਾਂ ਭਾਈ ਜਿਨ੍ਹਾਂ ਦੇ ਇੰਡੀਆ 'ਚ ਪੈਸੇ ਪਏ ਆ ਇੱਥੇ ਜੇ ਤੁਸੀਂ ਲਿਆਣੇ ਆ ਤਾਂ ਲੈ ਆਓ, ਕਿਉਂਕਿ ਇੰਡੀਆ ਦਾ ਰੁਪਈਆ ਬਹੁਤ ਥੱਲੇ ਨੂੰ ਡਿੱਗਦਾ ਜਾ ਰਿਹਾ ਆ। ਅੱਜ $1 ਦੇ ਬਰਾਬਰ ਇੰਡੀਆ ਦੇ 80 ਰੁਪਏ ਤੇ 5 ਪੈਸੇ ਹੋ ਗਏ ਆ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।